ਅਗਲੀ ਖਬਰ ਦੇ ਵੱਲ ਵਧੀਏ ਤੇ ਜਿਵੇਂ ਟੈਰਿਫ ਦੀ ਗੱਲ ਆਪਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਬੜੀ ਡਿਟੇਲ ਦੇ ਨਾਲ ਗੱਲਬਾਤ ਕੀਤੀ ਸੀ। ਟੈਰਿਫ ਦੇ ਬਾਰੇ ਜਾਣਕਾਰੀਆਂ ਦਿੱਤੀਆਂ ਸੀਗੀਆਂ ਤੇ ਇਹ ਵੀ ਦੱਸਿਆ ਸੀਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਕਸੀਕੋ ਤੇ ਚੀਨ ਜਿਹੜੇ ਨੇ ਉਹ ਇਸ ਪਾਸੇ ਵੱਲ ਨੂੰ ਜਾ ਸਕਦੇ ਨੇ। ਕੈਨੇਡਾ ਦੇ ਨਾਲ ਆਲਰੇਡੀ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ। ਅੱਜ ਦੀ ਇੱਕ ਰਿਪੋਰਟ ਜਿਹੜੀ ਹੈ ਸਕਾਈ ਨਿਊਜ਼ ਦੀ ਇੱਕ ਰਿਪੋਰਟ ਹੈ, ਪੜ੍ਹਨ ਵਾਲੀ ਰਿਪੋਰਟ ਹੈ। ਇਹਦੇ ਵਿੱਚ ਦਾਅਵਾ ਕੀਤਾ ਗਿਆ ਕਿ ਟਰੰਪ ਖੁਦ ਇਸ ਗੱਲ ਨੂੰ ਐਡਮਿਟ ਕਰਦੇ ਨੇ ਕਿ ਇਹਦੇ ਨਾਲ ਜਿਹੜੇ ਉਹਨਾਂ ਦੇ ਮੇਜਰ ਟ੍ਰੇਡਿੰਗ ਪਾਰਟਨਰਸ ਨੇ ਉਹਨਾਂ ਨੂੰ ਇੱਕ ਡਿਸਟਰਬੈਂਸ ਜ਼ਰੂਰ ਹੋਊਗੀ। ਹਾਲਾਂਕਿ ਉਹਨਾਂ ਨੇ ਆਪਣੇ ਬਚਾਅ ਦੇ ਲਈ ਜਾਂ ਡੈਮੇਜ ਕੰਟਰੋਲ ਤੋਂ ਕਹਿ ਲਓ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲਿਟਲ ਡਿਸਟਰਬੈਂਸ, ਪਰ ਫਿਰ ਵੀ ਡਿਸਟਰਬੈਂਸ ਹੋਊਗੀ। ਪਰ ਉਹਨਾਂ ਨੇ ਕਿਹਾ ਚਾਈਨਾ ਦੂਜੇ ਪਾਸੇ ਇਹ ਗੱਲ ਕਹਿ ਰਿਹਾ ਕਿ ਅਸੀਂ ਰੈਡੀ ਹਾਂ ਕਿਸੇ ਵੀ ਤਰ੍ਹਾਂ ਦੇ ਜਿਹੜਾ ਵਾਰ ਦੇ ਲਈ, ਕਿਸੇ ਵੀ ਤਰ੍ਹਾਂ ਦੇ ਟ੍ਰੇਡ ਵਾਰ ਦੇ ਲਈ ਜਾਂ ਹੋਰ ਕਿਸੇ ਦੇ ਲਈ। ਯੂਐਸ ਪ੍ਰੈਜ਼ੀਡੈਂਟ ਨੇ ਇਹਦਾ ਜਿਹੜਾ ਕਮੈਂਟ ਕੀਤਾ ਕਿ ਲਿਟਲ ਡਿਸਟਰਬੈਂਸ ਵਾਲਾ, ਉਹ ਜਦੋਂ ਕਾਂਗਰਸ ਨੂੰ ਐਡਰੈਸ ਕਰ ਰਹੇ ਸੀਗੇ ਉਦੋਂ ਕੀਤਾ, ਤੇ ਉਸ ਤੋਂ ਬਾਅਦ ਜਦੋਂ ਉਹ ਆ ਰਹੇ ਸੀ ਵਾਪਸ ਤਾਂ ਉਦੋਂ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਥੋੜ੍ਹੀ ਬਹੁਤ ਡਿਸਟਰਬੈਂਸ ਤਾਂ ਹੋਊਗੀ। ਪ੍ਰੋਡਿਊਸਰਸ ਜਿਹੜੇ ਨੇ ਮੈਕਸੀਕੋ ਦੇ ਵਿੱਚ ਨੇ ਜਾਂ ਕੈਨੇਡਾ ਨੇ, ਉਹ ਆਲਰੇਡੀ ਹਿੱਟ ਹੋ ਗਏ ਨੇ ਕਿਉਂਕਿ 25% ਜਿਹੜਾ ਟੈਕਸ ਆ ਉਹਨਾਂ ਦੇ ਉੱਤੇ ਆਲਰੇਡੀ ਲਾ ਦਿੱਤਾ ਗਿਆ ਤੇ 20% ਜਿਹੜਾ ਟੈਰਿਫ ਆ ਉਹ ਚਾਈਨਾ ਦੇ ਉੱਤੇ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹਨਾਂ ਦੇ ਉੱਤੇ ਅਪਲਾਈ ਹੋਣਾ। ਹੁਣ ਉਸ ਤੋਂ ਬਾਅਦ ਅਮਰੀਕਾ ਦੇ ਬਾਜ਼ਾਰਾਂ ਦੇ ਵਿੱਚ ਵੀ ਤੇ ਆਮ ਜਿਹੜੀ ਚਰਚਾ ਚੱਲੀ ਹੈ ਕਿ ਜਿਹੜੀ ਲਿਟਲ ਡਿਸਟਰਬੈਂਸ ਹੈ, ਜਿਹੜਾ ਖੁਦ ਪ੍ਰੈਜ਼ੀਡੈਂਟ ਦਾ ਕਥਨ ਆਪਣਾ ਕਮੈਂਟ ਹੈ, ਇਹ ਅੱਗੇ ਕਿਸ ਕਦਰ ਤੱਕ ਜਾਏਗਾ, ਇਹਦਾ ਕੰਜ਼ਿਊਮਰਸ ਦੇ ਉੱਤੇ ਕੀ ਪ੍ਰਭਾਵ ਪਊਗਾ, ਇਹਦਾ ਸਟਾਕ ਮਾਰਕੀਟ ਤੋਂ ਲੈ ਕੇ ਹੋਰ ਕੀ ਪ੍ਰਭਾਵ ਪੈਣਗੇ, ਕਿ ਉਹਨਾਂ ਨੂੰ ਆਪਣੇ ਇਸ ਕਦਮ ਤੋਂ ਪਿੱਛੇ ਹਟਣਾ ਪਊਗਾ, ਆਪਣੀ ਗੱਲ ਤੋਂ ਟੈਰਿਫ ਲਾਉਣ ਵਾਲੀ ਜਿਹੜੀ ਟ੍ਰੇਡ ਵਾਰ ਤੋਂ ਪਿੱਛੇ ਹਟਣਾ ਪਊਗਾ। ਸੋ ਖਾਸੀਆਂ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਨੇ ਇਸ ਟਾਈਮ ਉਹ ਚੱਲਣਗੀਆਂ। ਕੰਸਰਨ ਜਿਹੜੇ ਨੇ ਉਹ ਇਹ ਨੇ ਕਿ ਜਿਹੜਾ ਇੱਕ ਸਾਈਕਲ ਆ ਹਾਈ ਇਨਫਲੇਸ਼ਨ ਦਾ, ਉਹ ਕਹਿੰਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਆ ਸਕਦਾ ਤੇ ਇੰਟਰਸਟ ਰੇਟਸ ਤੱਕ ਦਾ ਜਿਹੜਾ ਜ਼ਿਕਰ ਹੈ ਉਹ ਵੀ ਕੀਤਾ ਗਿਆ ਕਿ ਉਹ ਹਾਇਰ ਹੋ ਸਕਦੇ ਨੇ। ਵਰਲਡ ਦੀ ਜਿਹੜੀ ਲਾਰਜੈਸਟ ਇਕਨੋਮੀ ਹੈ ਯੂਐਸ, ਇਹ ਕਹਿੰਦੇ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਹਨਾਂ ਤੇ ਲੋਕਾਂ ਦੀ ਪਰਚੇਜ਼ਿੰਗ ਪਾਵਰ ਘਟਦੀ ਹੈ ਜਾਂ ਟ੍ਰੇਡ ਤੇ ਕੋਈ ਫਰਕ ਪੈਂਦਾ ਤਾਂ ਇਸ ਇਕੱਲਾ ਟ੍ਰੇਡ ਤੱਕ ਹੀ ਗੱਲਾਂ ਸੀਮਿਤ ਨਹੀਂ ਰਹਿਣਗੀਆਂ, ਇਹ ਬਹੁਤ ਅੱਗੇ ਤੱਕ ਜਿਹੜਾ ਉਹ ਯੂਐਸ ਇਕਨੋਮੀ ਨੂੰ ਹਿੱਟ ਕਰੇਗਾ। ਉਹ ਕਹਿੰਦੇ ਕਿ ਨਾਲ ਹੀ ਇਹ ਦੁਨੀਆ ਦੀ ਜਿਹੜੀ ਆਰਥਿਕਤਾ ਉਹ ਵੀ ਇਹਨਾਂ ਦੇ ਪ੍ਰਭਾਵਾਂ ਤੋਂ ਬਚੀ ਨਹੀਂ ਰਹਿ ਸਕਦੀ। ਹਾਂ, ਇੱਕ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਹਾਈ ਇਨਫਲੇਸ਼ਨ ਦਾ ਜਿਹੜਾ ਸਾਈਕਲ ਆ ਉਹ ਆਉਣ ਵਾਲੇ ਟਾਈਮ ਦੇ ਵਿੱਚ ਜੇ ਇੰਟਰਸਟ ਰੇਟ ਵੱਧ ਜਾਂਦਾ ਜਾਂ ਹਾਇਰ ਜਾਂਦਾ ਪਿਛਲੇ ਰਿਕਾਰਡਸ ਦੇ ਨਾਲੋਂ ਵੀ, ਤਾਂ ਇਹ ਇੱਕ ਅਮਰੀਕੀਆਂ ਨੂੰ ਇੱਕ ਹੋਰ ਜਿਹੜੀ ਚੁਣੌਤੀ ਦੇ ਨਾਲ ਸਿੱਝਣਾ ਪਊਗਾ। ਜੀ ਸੋ ਬਿਲਕੁਲ, ਪ੍ਰੈਜ਼ੀਡੈਂਟ ਯੂਐਸ ਦੇ ਜਿਹੜੇ ਹੈਗੇ ਆ ਡੋਨਲਡ ਟਰੰਪ, ਉਹਨਾਂ ਨੇ ਜੋ ਉਹਨਾਂ ਨੇ ਟੈਰਿਫ ਲਾਏ ਆ ਕੈਨੇਡਾ ਦੇ ਉੱਤੇ, ਮੈਕਸੀਕੋ ਦੇ ਉੱਤੇ ਤੇ ਚਾਈਨਾ ਦੇ ਉੱਤੇ, ਉਹਨੂੰ ਲੈ ਕੇ ਸਟਾਕ ਮਾਰਕੀਟ ਪਿਛਲੇ 2-3 ਦਿਨਾਂ 'ਚ ਬਹੁਤ ਥੱਲੇ ਗਈ ਹੈਗੀ ਆ। ਅੱਜ ਜਿਹੜੇ ਅਮਰੀਕਾ ਦੇ ਕਾਮਰਸ ਸੈਕਟਰੀ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਟੈਰਿਫ ਲਾਏ ਆ, ਉਹਨਾਂ 'ਚ ਕੁਛ ਛੋਟ ਦਿੱਤੀ ਜਾ ਸਕਦੀ ਹੈਗੀ ਆ, ਖਾਸ ਕਰਕੇ ਆਟੋ ਪਾਰਟਸ ਨੂੰ ਲੈ ਕੇ। ਪਰ ਜਦੋਂ ਜਸਟਿਨ ਟਰੂਡੋ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ, ਕੱਲ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਐਡਰੈਸ ਕੀਤਾ ਸੀ। ਸੋ ਉਹਨਾਂ ਦਾ ਜਿਹੜਾ ਭਾਸ਼ਣ ਸੀ ਉਹ ਬਹੁਤ ਹੀ ਵਧੀਆ ਤੇ ਪੂਰੀ ਦੁਨੀਆ ਦੇ ਵਿੱਚ ਸੁਣਿਆ ਗਿਆ। ਮਿਲੀਅਨਸ ਆਫ ਲੋਕਾਂ ਨੇ, ਇੱਕ ਚੈਨਲ ਦਾ ਮੈਂ ਦੇਖਦਾ ਸੀ 10 ਮਿਲੀਅਨ ਤੋਂ ਵੱਧ ਜਿਹੜੇ ਵਿਊਜ਼ ਆ ਉਸ ਚੈਨਲ ਦੇ ਸੀ। ਉਹਨਾਂ ਨੇ ਐਡਰੈਸ ਕੀਤਾ ਸੀ ਅਮਰੀਕਨ ਲੋਕਾਂ ਨੂੰ ਵੀ ਅਸੀਂ ਤੁਹਾਡੇ ਨਾਲ ਆ, ਗੁੱਡ ਨੇਬਰ ਹੈਗੇ ਆ, ਪਰ ਆ ਜਿਹੜਾ ਫੈਂਟਲਿਨ ਵਾਲਾ ਸਾਡੇ ਤੇ ਧੱਬਾ ਲਾ ਕੇ ਕਰ ਰਿਹਾ, ਇਹ ਕੁਛ ਨਹੀਂ ਹੈਗਾ। 0.01% ਵੀ ਕੈਨੇਡਾ ਤੋਂ ਕ੍ਰਾਸ ਨਹੀਂ ਹੋ ਰਿਹਾ। ਇਹਦੇ ਨਾਲ ਤੁਹਾਡੀਆਂ ਚੀਜ਼ਾਂ ਵੀ ਬਹੁਤ ਮਹਿੰਗੀਆਂ ਹੋਣਗੀਆਂ ਤੇ ਸਾਡੀਆਂ ਚੀਜ਼ਾਂ ਵੀ ਮਹਿੰਗੀਆਂ ਹੋਣਗੀਆਂ। ਫਿਰ ਉਹਨਾਂ ਨੇ ਗੁੱਸੇ 'ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਡੋਨਲਡ ਕਹਿ ਕੇ ਐਡਰੈਸ ਕੀਤਾ ਸੀ। ਸੋ ਅੱਜ ਲੱਗਦਾ ਆ ਵੀ ਟਰੰਪ ਹੁਣੀ ਕੁਛ ਉਹਦੇ ਵਿੱਚ ਛੋਟਾਂ ਦੇ ਸਕਦੇ ਹੈਗੇ ਆ, ਖਾਸ ਕਰਕੇ ਜਿਹੜੇ ਆਟੋ ਪਾਰਟਸ ਨੂੰ, ਕਿਉਂਕਿ ਉਹਦੇ ਨਾਲ ਖਤਰਾ ਇਹ ਸੀ ਵੀ ਕਾਰਾਂ ਦੀਆਂ ਕੀਮਤਾਂ 10 ਤੋਂ 12,000 ਡਾਲਰ ਤੱਕ ਜਿਹੜੀਆਂ ਆ ਉਹ ਵੱਧ ਸਕਦੀਆਂ ਹੈਗੀਆਂ। ਫਰਵਰੀ ਮਹੀਨੇ ਦੇ ਵਿੱਚ ਟਰੰਪ ਉਹਨਾਂ ਨੇ ਇਹ ਕਿਹਾ ਸੀ 25% ਟੈਰਿਫ ਉਹ ਸਟੀਲ ਤੇ ਐਲੂਮੀਨੀਅਮ ਅਮਰੀਕਾ 'ਚ ਕਿਸੇ ਵੀ ਮੁਲਕ ਤੋਂ ਆਉਂਦਾ ਆ ਉਹਦੇ ਉੱਤੇ ਲਾਣਗੇ। ਸੋ ਟਰੰਪ ਹੋਣੀ, ਪ੍ਰੈਜ਼ੀਡੈਂਟ ਟਰੰਪ ਜੋ ਆ ਉਹ ਮੈਕਸੀਕੋ ਦੇ ਲੀਡਰ ਜੋ ਹੈਗੇ ਆ ਸ਼ੇਨਬਾਮ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਜਾ ਰਹੇ ਹੈਗੇ ਆ। ਕਲੌਡੀਆ ਸ਼ੇਨਬਾਮ ਜੋ ਪ੍ਰੈਜ਼ੀਡੈਂਟ ਉੱਥੇ ਦੇ ਆ, ਅੱਜ ਸਵੇਰੇ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਇਸੇ ਸੰਬੰਧ ਦੇ ਵਿੱਚ ਇੱਦਾਂ ਹੀ ਜੋ ਜਸਟਿਨ ਟਰੂਡੋ ਆ ਉਹਨਾਂ ਦੇ ਨਾਲ ਵੀ ਜਿਹੜੀ ਆ ਕਹਿੰਦੇ ਵੀ ਅੱਜ ਜਾਂ ਕੱਲ ਉਹਨਾਂ ਦੀ ਗੱਲਬਾਤ ਹੋ ਸਕਦੀ ਹੈਗੀ ਆ। ਸੋ ਜੋ ਲੁਟਨਿਕ ਆ ਉਹਨਾਂ ਨੇ ਇਹ ਕਿਹਾ ਵੀ ਅੱਜ ਬਾਅਦ ਦੁਪਹਿਰ ਤੱਕ ਹਾਵਰਡ ਲੁਟਨਿਕ ਜੋ ਕਾਮਰਸ ਸੈਕਟਰੀ ਆ, ਇਹ ਡਿਸਾਈਡ ਕੀਤਾ ਜਾ ਸਕਦਾ ਹੈਗਾ ਵੀ ਕਿਹੜੀਆਂ ਚੀਜ਼ਾਂ ਦੇ ਉੱਤੇ ਜਿਹੜਾ ਆ ਟੈਰਿਫ ਨਹੀਂ ਲਾਇਆ ਜਾਊਗਾ, ਖਾਸ ਕਰਕੇ ਜਿਹੜੇ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਹੈਗੀਆਂ। ਸੋ
ਇਹ ਕਿਉਂਕਿ ਸਟਾਕ ਮਾਰਕੀਟ ਨੂੰ ਝਟਕਾ ਇੰਨਾ ਵੱਡਾ ਲੱਗਾ, ਉਹਦੇ ਕਰਕੇ ਵੀ ਫਿਰ ਹੁਣ ਲੱਗਦਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਪਤਾ ਚੱਲਿਆ ਵੀ ਨਹੀਂ, ਇਹ ਗੱਲ ਸਹੀ ਨਹੀਂ। ਜਿਸ ਤਰ੍ਹਾਂ ਜਸਟਿਨ ਟਰੂਡੋ ਨੇ ਇਹ ਕਿਹਾ ਸੀ ਵੀ ਜਿਹੜੇ ਟੈਰਿਫ ਹੁੰਦੇ ਹੈਗੇ ਆ, ਜਿਸ ਹਿਸਾਬ ਦੇ ਨਾਲ ਵਾਲ ਸਟਰੀਟ ਜਰਨਲ ਨੂੰ ਕਹਿੰਦੇ ਮੈਂ ਪਸੰਦ ਤਾਂ ਨਹੀਂ ਕਰਦਾ, ਪਰ ਜੋ ਉਹਨਾਂ ਨੇ ਲਿਖਿਆ ਵੀ ਪ੍ਰੈਜ਼ੀਡੈਂਟ ਸਮਾਰਟ ਤਾਂ ਹੈਗਾ ਆ, ਪਰ ਇਹ ਡੰਬ ਡਿਸੀਜਨ ਉਹਨਾਂ ਦਾ ਹੈਗਾ ਆ। ਇਸੇ ਤਰ੍ਹਾਂ ਵਰਕਸ਼ਾਇਰ ਹਾਥਵੇਜ਼ ਦੇ ਜਿਹੜੇ CEO ਹੈਗੇ ਆ, ਉਹਨਾਂ ਨੇ ਤਾਂ ਇਹ ਸਿੱਧਾ ਕਹਿਤਾ ਸੀ, ਕਹਿੰਦੇ ਵੀ ਜੇ ਕਿਸੇ ਦੇ ਉੱਤੇ ਟੈਰਿਫ ਲਾਣਾ ਆ, ਇਹਦਾ ਮਤਲਬ ਇਹ ਆ ਵੀ ਇਹ ਵੀ ਇੱਕ ਤਰ੍ਹਾਂ ਦੇ ਨਾਲ ਜੰਗ ਹੀ ਜਿਹੜੀ ਆ ਤੁਸੀਂ ਸ਼ੁਰੂ ਕਰਨ ਜਾ ਰਹੇ ਹੈਗੇ ਆ। ਜੀ। ਉਧਰ ਦੂਜੇ ਪਾਸੇ ਆਪਾਂ ਦੇਖਿਆ ਸੀਗਾ ਕਿ ਇੱਕ ਦਿਨ ਚਰਚਾ ਇਹ ਵੀ ਚੱਲੀ ਸੀ, ਜਿਸ ਦਿਨ ਇਹਨਾਂ ਨੇ AI ਦੀ ਵੀਡੀਓ ਪ੍ਰੈਜ਼ੀਡੈਂਟ ਟਰੰਪ ਨੇ ਸ਼ੇਅਰ ਕੀਤੀ ਸੀਗੀ, ਤੇ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇਹ ਚਰਚਾ ਚੱਲੀ ਸੀਗੀ ਕਿ ਕੀ ਗਾਜ਼ਾ ਉਹੋ ਜਿਹਾ ਬਣ ਸਕਦਾ ਜਿਹੋ ਜਿਹਾ ਅਮਰੀਕਾ ਦੀ ਕਲਪਨਾ ਜਾਂ ਜਿਹੋ ਜਿਹਾ ਟਰੰਪ ਕਲਪਨਾ ਕਰ ਰਹੇ ਨੇ। ਤਾਂ ਉਸ ਤੋਂ ਬਾਅਦ ਹੁਣ ਖਬਰ ਇਹ ਆ ਰਹੀ ਹੈ ਕਿ US ਨੇ ਜਿਹੜਾ ਅਰਬ ਲੀਡਰਸ ਦਾ ਜਿਹੜਾ ਪ੍ਰਪੋਜ਼ਲ ਸੀਗਾ ਗਾਜ਼ਾ ਦੀ ਕੰਸਟਰਕਸ਼ਨ ਨੂੰ ਲੈ ਕੇ, ਉਹਨੂੰ ਹੁਣ ਰੱਦ ਕਰ ਦਿੱਤਾ, ਇਹਨਾਂ ਨੇ ਰਿਜੈਕਟ ਕਰ ਦਿੱਤਾ। ਅਸਲ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਨੂੰ ਰਿਜੈਕਟ ਕੀਤਾ ਕਿਉਂਕਿ ਇਹ ਲੌਂਗ ਅਵੇਟਡ ਪਲਾਨ ਸੀਗਾ ਇੱਕ, ਤੇ ਇਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਗਾਜ਼ਾ ਦੀ ਜਿਹੜੀ ਆ ਉਹ ਰੀਕਨਸਟਰਕਸ਼ਨ ਹੋਊਗੀ, ਤੇ ਇਹ ਜਿਹੜਾ ਰੀਕਨਸਟਰਕਸ਼ਨ ਪਲਾਨ ਸੀਗਾ ਗਾਜ਼ਾ ਦੇ ਵਿੱਚ ਮੁੜ ਉਸਾਰੀਆਂ ਦਾ ਜਾਂ ਮੁੜ ਵਸੇਬੇ ਦਾ, ਇਹ ਅਰਬ ਲੀਡਰਾਂ ਵੱਲੋਂ ਜਿਹੜਾ ਉਹ ਪੇਸ਼ ਕੀਤਾ ਗਿਆ ਸੀ, ਇੰਡੋਰਸ ਕੀਤਾ ਗਿਆ ਸੀਗਾ। ਪ੍ਰੈਜ਼ੀਡੈਂਟ ਜਿਹੜੇ ਨੇ ਉਹ ਕਹਿੰਦੇ ਕਿ ਮੈਂ ਆਪਣੇ ਵਿਜ਼ਨ ਦੇ ਨਾਲ ਖੜਾ, ਮੈਂ ਆਪਣੇ ਤਰੀਕੇ ਦੇ ਨਾਲ ਗਾਜ਼ਾ ਨੂੰ ਜਿਹੜਾ ਉਹ ਅੱਗੇ ਲੈ ਕੇ ਜਾਊਂਗਾ, ਗਾਜ਼ਾ ਨੂੰ ਵਧਾਊਂਗਾ। ਅਸਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚਰਚਾ ਚੱਲੀ ਸੀਗੀ ਕਿ ਜਿਹੜੀ ਗਾਜ਼ਾ ਪੱਟੀ ਆ, ਉਹਨੂੰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਟੂਰਿਸਟ ਹੱਬ ਵਜੋਂ ਜਿਹੜਾ ਉਹ ਵਿਕਸਿਤ ਕੀਤਾ ਜਾਣਾ, ਤੇ ਇਹਦੇ ਵਿੱਚ ਅਮਰੀਕਾ ਦੇ ਇੰਟਰਸਟ ਦੇ ਨਾਲ-ਨਾਲ ਇਜ਼ਰਾਈਲ ਦੇ ਨਾਲ-ਨਾਲ ਜਿਹੜੇ ਦੁਨੀਆ ਭਰ ਦੇ ਜਿਹੜੇ ਲੋਕ ਨੇ, ਦੁਨੀਆ ਭਰ ਦੇ ਜਿਹੜੇ ਪੂੰਜੀਪਤੀ ਨੇ ਕਹਿ ਲਓ ਜਾਂ ਵੱਡੇ ਅਮੀਰ ਲੋਕ ਨੇ, ਉਹਨਾਂ ਦੇ ਵੀ ਇਹਦੇ ਵਿੱਚ ਖਾਸੇ ਇੰਟਰਸਟ ਨੇ। ਗਾਜ਼ਾ ਦੀ ਜਿਹੜੀ ਭੂਗੋਲਿਕ ਸਿਚੁਏਸ਼ਨ ਆ ਉਹ ਇਸ ਤਰੀਕੇ ਦੀ ਹੈ ਕਿ ਉਹ ਆਕਰਸ਼ਿਤ ਕਰਦਾ, ਪਰ ਇਸ ਟਾਈਮ ਕਿਉਂਕਿ ਉੱਥੇ ਵਾਰ ਚੱਲ ਰਹੀ ਆ, ਆਪਾਂ ਦੇਖਿਆ ਕਿ ਗਾਜ਼ਾ ਦੇ ਵਿੱਚ ਸ਼ਰਨਾਰਥੀ ਕੈਂਪ ਵੀ ਤੁਹਾਨੂੰ ਨਜ਼ਰ ਆਉਣਗੇ ਜੇਕਰ ਤੁਸੀਂ ਗਾਜ਼ਾ ਦੀਆਂ ਤਸਵੀਰਾਂ ਗੂਗਲ ਤੋਂ ਕੱਢ ਕੇ ਡਾਊਨਲੋਡ ਕਰੋਗੇ। ਪਰ ਇਹਨਾਂ ਦਾ ਜਿਹੜੇ ਅਰਬ ਲੀਡਰ ਬੜੇ ਲੰਬੇ ਸਮੇਂ ਤੋਂ ਲੱਗੇ ਹੋਏ ਸੀਗੇ ਕਿ ਸਾਡੇ ਤਰੀਕੇ ਦੇ ਨਾਲ ਗਾਜ਼ਾ ਦੀ ਰੀਕਨਸਟਰਕਸ਼ਨ ਹੋਵੇ, ਸਾਡੇ ਤਰੀਕੇ ਦੇ ਨਾਲ ਗਾਜ਼ਾ ਨੂੰ ਅੱਗੇ ਵਧਾਇਆ ਜਾਵੇ। ਇਹਦੇ ਪਿੱਛੇ ਹੁਣ ਕੋਈ ਹੋਰ ਤਾਕਤਾਂ ਨੇ ਜਾਂ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਜਾਂ ਉਹਨਾਂ ਦੇ ਜਿਹੜੇ ਨਾਲ ਦੇ ਲੋਕ ਨੇ, ਉਹਨਾਂ ਨੂੰ ਇਹਦੇ ਵਿੱਚ ਕੀ ਲੱਗਦਾ? ਕਿਉਂਕਿ ਇਜਿਪਟ ਨੇ ਤੇ ਹੋਰ ਜਿਹੜੇ ਲੋਕ ਨੇ ਹਮਾਸ ਦੇ ਬਾਰੇ ਇਹ ਗੱਲ ਕਹੀ ਸੀਗੀ ਕਿ ਅਸੀਂ ਉਹਨਾਂ ਨੂੰ ਨੱਥ ਪਾਵਾਂਗੇ। ਇੱਥੋਂ ਤੱਕ ਕਿ ਜਿਹੜੀਆਂ ਫਿਲਿਸਤੀਨ ਅਥਾਰਟੀ ਸੀਗੀ PA ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਕਹਿ ਦਿੰਦੇ ਹਾਂ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਸਾਡੇ ਨਾਲ 2 ਮਿਲੀਅਨ ਤੋਂ ਵੱਧ ਫਿਲਿਸਤੀਨੀ ਜਿਹੜੇ ਨੇ ਉਹ ਸਹਿਮਤ ਨੇ ਕਿ ਅਸੀਂ ਜਿਸ ਤਰੀਕੇ ਦੇ ਨਾਲ ਇਹਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਪਰ ਉੱਥੋਂ ਦੇ ਜਿਹੜੇ PA ਪ੍ਰੈਜ਼ੀਡੈਂਟ ਨੇ ਮੁਹੰਮਦ ਅਬਾਸ, ਉਹਨਾਂ ਨੇ ਕਿਹਾ ਕਿ ਜੇਕਰ ਅਮਰੀਕਾ ਆਪਣੇ ਇੰਟਰਸਟ ਦੇ ਨਾਲ ਅੱਗੇ ਵਧਾਉਂਦਾ ਤਾਂ ਉਹ ਸਾਨੂੰ ਪਹਿਲਾਂ ਦੇਖਣਾ ਪਊਗਾ ਕਿ ਉਹ ਕਿਸ ਤਰੀਕੇ ਦੇ ਨਾਲ ਗਾਜ਼ਾ ਦੇ ਵਿੱਚ ਕੰਮ ਕਰਨਾ ਚਾਹੁੰਦਾ ਜਾਂ ਗਾਜ਼ਾ ਨੂੰ ਰੀਕਨਸਟਰਕਟ ਕਰਨਾ ਚਾਹੁੰਦਾ। ਜੀ।